ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਮਿੰਦਰ ਸਮਰਾ ਜੀ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿਨਵਰਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਗ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਜੀ ਕੁਛ ਆਲੇ ਦੁਆਲੇ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਹੜੀ ਗੁੰਡਾਗਰਦੀ ਹੈ ਉਹਦਾ ਨੰਗਾ ਨਾਚ ਜਿਹੜਾ ਉਹ ਦੇਖਣ ਨੂੰ ਮਿਲਿਆ JNU ਦੇ ਵਿੱਚ। ਔਰ ਪਿਛਲੇ ਦਿਨੀ ਟੁਕੜੇ ਗੈਂਗ ਜਿਹੜਾ ਜੀ ਉਹਦਾ ਜ਼ਿਕਰ ਕੀਤਾ ਗਿਆ ਸੀਗਾ, ਪਰ ਅਸਲ ਦੇ ਵਿੱਚ ਇਹ ਮੂੰਹ ਬੰਨ ਕੇ ਆਏ ਗੈਂਗ ਜਿਹੜੇ ਕੌਣ ਸਨ, ਉਹਨਾਂ ਨੇ ਜੋ ਗੁੰਡਾਗਰਦੀ ਰਾਤ ਜਿਹੜੀ ਹੈ ਉਹ ਕੀਤੀ ਇੱਥੇ JNU ਦੇ ਵਿੱਚ, ਇਹਦੀ ਮਿਸਾਲ ਪਹਿਲਾਂ ਕਦੇ ਇਹੋ ਜਿਹੀ ਜਿਹੜੀ ਜੀ ਉਹ ਨਹੀਂ ਮਿਲਦੀ। ਵੱਡੀ ਗਿਣਤੀ ਦੇ ਵਿੱਚ ਆਏ ਇਹਨਾਂ ਗੁੰਡਿਆਂ ਨੇ ਆਪਣੇ ਮੂੰਹ ਬੰਨੇ ਹੋਏ ਸੀ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਰੌਡ, ਡਾਂਗਾਂ, ਪੱਥਰ, ਹੋਰ ਕਈ ਕੁਝ ਜਿਹੜਾ ਸੀਗਾ, ਜਿਨ੍ਹਾਂ ਨੇ ਸਟੂਡੈਂਟਸ ਤੇ ਟੀਚਰਸ ਦੇ ਉੱਤੇ ਜਿਹੜਾ ਸੀਗਾ ਉਹ ਹਮਲਾ ਕਰ ਦਿੱਤਾ। ਇਹਨਾਂ ਨੇ ਕੈਂਪਸ ਦੇ ਵਿੱਚ ਜਿਹੜੀ ਉੱਥੋਂ ਦੀ ਸੰਪત્ਤੀ ਸੀ ਉਹਨੂੰ ਬਹੁਤ ਨੁਕਸਾਨ ਪਹੁੰਚਾਇਆ। ਪੁਲਿਸ ਸੱਦਣੀ ਪਈ, ਪੁਲਿਸ ਨੇ ਤਮਾਸ਼ਾ ਦੇਖਿਆ ਜਿਹੜਾ ਦੀ ਉਹ ਆ ਕੇ, ਔਰ ਹਮਲੇ ਦੇ ਵਿੱਚ 18 ਵਿਅਕਤੀ ਜਿਹੜੇ ਨੇ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ, ਜਿਹੜੇ ਏਮਸ ਦੇ ਵਿੱਚ ਜਿਹੜਾ ਜੀ ਉਹ ਦਾਖਲ ਨੇ। JNU ਸਟੂਡੈਂਟ ਯੂਨੀਅਨ ਦੀ ਪ੍ਰਧਾਨ ਹੈ ਆਇਸ਼ੀ ਘੋਸ਼, ਉਹਦੇ ਸਿਰ ਦੇ ਵਿੱਚ ਸੱਟ ਮਾਰੀ ਗਈ, ਉਹਨੂੰ ਮਿੱਥ ਕੇ ਜਿਹੜਾ ਸੀ ਉਹਦੇ ਉੱਤੇ ਹਮਲਾ ਕੀਤਾ ਗਿਆ। ਬਹੁਤ ਬੁਰੇ ਤਰੀਕੇ ਦੇ ਨਾਲ ਆਇਸ਼ੀ ਘੋਸ਼ ਜਿਹੜੀ ਆ ਉਹ ਫੱਟੜ ਹੋਈ ਆ। ਔਰ ਪੁਲਿਸ ਜਿਹੜੀ ਸੀਗੀ ਜੀ ਉਹਨੇ ਫਲੈਗ ਮਾਰਚ ਕੱਢਿਆ ਕੈਂਪਸ ਦੇ ਅੰਦਰ ਜਾ ਕੇ, ਜਿੱਥੇ ਕੈਮਰੇ ਵਗੈਰਾ ਨਹੀਂ ਸੀਗੇ, ਔਰ ਪੁਲਿਸ ਨੇ ਜਿਹੋ ਜਿਹਾ ਰੋਲ ਉਹਦੇ ਤੋਂ ਐਕਸਪੈਕਟਡ ਸੀਗਾ ਉਹੋ ਜਿਹਾ ਰੋਲ ਉੱਥੇ ਅੰਦਰ ਜਾ ਕੇ ਜਿਹੜਾ ਜੀ ਉਹ ਨਿਭਾਇਆ। ਦਾਅਵਾ ਇਹ ਕੀਤਾ ਗਿਆ ਕਿ ਹਾਲਾਤ ਸ਼ਾਂਤ ਨੇ। ਸ਼ਾਂਤ ਕਿਹੋ ਜਿਹੇ ਨੇ? ਗੁੰਡੇ ਆਏ, ਉਹਨਾਂ ਨੇ ਗੁੰਡਾਗਰਦੀ ਜਿਹੜੀ ਸੀ ਉਹ ਰੱਜ ਕੇ ਕੀਤੀ, ਤੋੜ ਭੰਨ ਕੀਤੀ, ਹਮਲਾ ਕੀਤਾ, ਟੀਚਰ ਜਿਹੜੇ ਸੀਗੇ ਜੀ ਉਹਨਾਂ ਨੂੰ ਜ਼ਖਮੀ ਕੀਤਾ, ਵਿਦਿਆਰਥੀਆਂ ਨੂੰ ਜ਼ਖਮੀ ਕੀਤਾ। ਔਰ ਜਿਹੜੇ ਇੱਥੋਂ ਤੱਕ ਕਿ ਜਿਹੜੇ ਸਵਰਾਜ ਅਭਿਆਨ ਦੇ ਮੁਖੀ ਨੇ ਯੋਗਿੰਦਰ ਯਾਦਵ, ਜਦੋਂ ਇਹ ਰੌਲਾ ਰੱਪਾ ਪਿਆ ਤਾਂ ਉਹ JNU ਦੇ ਬਾਹਰ ਜਿਹੜਾ ਜੀ ਉਹ ਪਹੁੰਚ ਗਏ, ਔਰ ਉੱਥੇ ਉਹਨਾਂ ਦੇ ਨਾਲ ਵੀ ਗੁੰਡਾਗਰਦੀ ਜਿਹੜੀ ਸੀ ਉਹ ਕੀਤੀ ਗਈ। ਪੁਲਿਸ ਖੜੀ ਸੀਗੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਯੋਗਿੰਦਰ ਯਾਦਵ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ। ਜਦੋਂ ਉਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਉਹਨੂੰ ਗੱਲਬਾਤ ਨਹੀਂ ਕਰਨ ਦਿੱਤੀ ਗਈ। ਇਸ ਲੈਵਲ ਤੱਕ ਦੀ ਗੁੰਡਾਗਰਦੀ ਜਿਹੜੀ ਆ ਉਹ JNU ਦੇ ਵਿੱਚ ਜਿਹੜੀ ਉਹ ਕੀਤੀ ਗਈ। ਜਿਹੜੀ ਆਇਸ਼ੀ ਘੋਸ਼ ਆ ਉਹ ਕਹਿੰਦੀ ਆ ਕਿ ਜਿਹੜੇ ਮੂੰਹ ਬੰਨ ਕੇ ਆਏ ਗੁੰਡੇ ਸੀ ਉਹਨਾਂ ਨੇ ਬੇਰਹਿਮੀ ਦੇ ਨਾਲ ਉਹਨੂੰ ਕੁੱਟਿਆ, ਔਰ ਇਹ ਵੀ ਕਿਹਾ ਕਿ ਜਦੋਂ ਉਹਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਹ ਆਪਣੀ ਜਥੇਬੰਦੀ ਦੇ ਇੱਕ ਹਮਾਇਤੀ ਦੇ ਨਾਲ ਸੀ। ਮੈਂ ਬੋਲ ਵੀ ਨਹੀਂ ਸੀ ਸਕਦੀ, ਇਉਂ ਗੁੰਡਿਆਂ ਨੇ ਜਿਹੜਾ ਸੀਗਾ ਉਹ ਚੁਫੇਰੇ ਤੋਂ ਉਹਨੂੰ ਘੇਰ ਲਿਆ। ਦੇਰ ਰਾਤ ਜਿਹੜਾ ਸੀ ਏਮਸ ਦੇ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਜਿਹੜੀ ਜੀ ਉਹ ਪਹੁੰਚੀ। ਉਹਨੇ ਉੱਥੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਇਹ ਵੀ ਕਿਹਾ ਕਿ ਨਿਰਾਸ਼ਾ ਵਾਲੀ ਗੱਲ ਹੈ ਕਿ ਸਰਕਾਰ ਜਿਹੜੀ ਆ ਉਹ ਆਪਣੇ ਹੀ ਬੱਚਿਆਂ ਦੇ ਉੱਤੇ ਹਿੰਸਾ ਦੀ ਇਜਾਜ਼ਤ ਜਿਹੜੀ ਆ ਉਹ ਦੇ ਰਹੀ ਹੈ। ਇਹ ਵੀ ਕਿਹਾ ਗਿਆ ਕਿ ਵਿਦਿਆਰਥੀਆਂ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਗਈਆਂ ਨੇ, ਸਿਰ 'ਚ ਗੰਭੀਰ ਸੱਟਾਂ ਜਿਹੜੀਆਂ ਉਹ ਮਾਰੀਆਂ ਗਈਆਂ ਨੇ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਕਿ ਇਹਨਾਂ ਸਟੂਡੈਂਟ ਦੇ ਉੱਤੇ ਹਮਲਾ ਜਿਹੜਾ ਜੀ ਉਹ ਨਿੰਦਣਯੋਗ ਹੈ, ਔਰ ਇਹ ਵੀ ਕਿਹਾ ਕਿ ਉਹਨਾਂ ਨੇ ਜਿਹੜਾ ਇੱਥੋਂ ਦੇ ਜਿਹੜੇ ਰਾਜਪਾਲ ਨੇ, ਉਪ ਰਾਜਪਾਲ, ਉਹਦੇ ਨਾਲ ਗੱਲਬਾਤ ਇਸ ਮਸਲੇ ਦੇ ਉੱਤੇ ਜਿਹੜੀ ਆ ਜੀ ਉਹ ਕੀਤੀ ਆ। ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜਾ ਨਨਕਾਣਾ ਸਾਹਿਬ ਦੇ ਉੱਤੇ ਘਟਨਾ ਹੋਈ ਸੀ, ਉਸ ਮਾਮਲੇ ਦੇ ਵਿੱਚ ਜਿਹੜਾ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਇਹਨਾਂ ਘਟਨਾਵਾਂ ਦੀ ਨਿੰਦਿਆ ਜਿਹੜੀ ਜੀ ਉਹ ਕੀਤੀ ਆ। ਔਰ ਜਿਹੜਾ ਵਿਅਕਤੀ ਭੜਕਾ ਰਿਹਾ ਸੀ ਲੋਕਾਂ ਨੂੰ, ਜਿਹਨੇ ਬਾਅਦ 'ਚ ਉਹਦੀ ਵੀਡੀਓ ਵੀ ਆਈ ਸੀ ਮੁਆਫੀ ਮੰਗਣ ਦੀ, ਉਹਦੇ ਉੱਤੇ ਜਿਹੜਾ ਜੀ ਕੁਛ ਨਾਨ ਬੇਲੇਬਲ ਜਿਹੜੀਆਂ ਧਾਰਾਵਾਂ ਨੇ ਉਹਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਔਰ ਉਹਨੂੰ ਅਰੈਸਟ ਜਿਹੜਾ ਜੀ ਉਹ ਕਰ ਲਿਆ ਗਿਆ।
ਇਸ ਸਾਰੀ ਘਟਨਾ ਤੋਂ ਬਾਅਦ ਜਿਹੜਾ ਸੀਗਾ ਪੇਸ਼ਾਵਰ ਇਲਾਕੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ, ਜਿਹੜਾ ਕਿ ਸਿੱਖ ਨੌਜਵਾਨ ਜਿਹੜਾ ਦੀ ਉਹ ਦੱਸਿਆ ਜਾਂਦਾ ਸਿੱਖ ਪਰਿਵਾਰ ਦੇ ਵਿੱਚੋਂ ਆ, ਸਿੱਖ ਨੌਜਵਾਨ ਨਹੀਂ ਸਿੱਖ ਪਰਿਵਾਰ ਦੇ ਵਿੱਚੋਂ ਆ। ਇਹ ਪਰਵਿੰਦਰ ਸਿੰਘ ਦੱਸਿਆ ਜਾ ਰਿਹਾ, ਜਿਹੜਾ ਕਿ ਇੱਕ ਪੱਤਰਕਾਰ ਹੈ ਉੱਥੇ, ਹਰਮੀਤ ਸਿੰਘ ਉਹਦਾ ਭਰਾ ਹੈ। ਔਰ ਇਹ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਤੋਂ ਆਪਣੇ ਵਿਆਹ ਦੇ ਵਾਸਤੇ ਜਿਹੜਾ ਜੀ ਉਹ ਖਰੀਦਦਾਰੀ ਕਰਨ ਆਇਆ ਸੀਗਾ। ਅਗਲੇ ਹਫ਼ਤੇ ਜਿਹੜਾ ਸੀਗਾ ਉਹਦਾ ਵਿਆਹ ਦੱਸਿਆ ਜਾਂਦਾ ਹੈ। ਮਲੇਸ਼ੀਆ ਦੇ ਵਿੱਚ ਕਾਰੋਬਾਰ ਜਿਹੜਾ ਜੀ ਉਹ ਕਰਦਾ ਸੀਗਾ ਜੀ। ਕਾਰਨ ਕੀ ਹੈ ਇਹਦੇ ਕਤਲ ਦਾ, ਇਹ ਜਿਹੜਾ ਜੀ ਅਜੇ ਨਹੀਂ ਪਤਾ ਲੱਗ ਸਕਿਆ। ਨਾ ਕਿਸੇ ਜਿਹੜਾ ਜੀ ਧੜੇ ਨੇ ਅਜੇ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਕਬੂਲੀ ਆ। ਪੁਲਿਸ ਇਹਨੂੰ ਆਪਸੀ ਦੁਸ਼ਮਣੀ ਦਾ ਮਾਮਲਾ ਜਿਹੜਾ ਜੀ ਉਹ ਮੰਨ ਰਹੀ ਆ। ਔਰ ਜਿਹੜਾ ਉਹਦਾ ਭਰਾ ਹੈ ਉਹਨੇ ਇਹ ਗੱਲ ਕਹੀ ਆ ਕਿ ਉਹਦੇ ਭਰਾ ਦੇ ਕਾਤਲਾਂ ਖਿਲਾਫ ਕਾਰਵਾਈ ਲਈ ਉਹ ਲੜੂਗਾ। ਉਹਨੇ ਕਿਹਾ ਕਿ ਸਰਕਾਰ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਟੈਪ ਜਿਹੜੇ ਜੀ ਉਹ ਚੁੱਕੇ। ਹੁਣ ਜਿਹੜਾ ਜੀ ਇਹਨੂੰ ਇੱਥੇ ਭਾਰਤ ਵਾਲੀ ਸਾਈਡ ਦੇ ਉੱਤੇ ਬਹੁਤ ਉਭਾਰਿਆ ਜਾ ਰਿਹਾ ਨਨਕਾਣਾ ਸਾਹਿਬ ਵਾਲੀ ਘਟਨਾ ਨੂੰ। ਇਸ ਜਿਹੜੀ ਦੀ ਉਹ ਘਟਨਾ ਨੂੰ, ਹਾਲਾਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਨਕਾਣਾ ਸਾਹਿਬ ਵਾਲੀ ਘਟਨਾ ਜਿਹੜੀ ਹੈ ਜੀ ਉਸ ਮਾਮਲੇ ਦੇ ਉੱਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਵੀ ਜਿਹੜਾ ਜੀ ਉਹ ਬਿਆਨ ਦਿੱਤਾ ਹੈ, ਬਲਕਿ ਜਿਹੜਾ ਭੜਕਾ ਰਿਹਾ ਸੀਗਾ ਉਹਦੇ ਉੱਤੇ ਸਖਤ ਧਾਰਾਵਾਂ ਲਾ ਕੇ ਉਹਨੂੰ ਜਿਹੜਾ ਜੀ ਅਰੈਸਟ ਕੀਤਾ ਗਿਆ। ਪਰ ਜਿਹੜੇ ਇੱਧਰ ਧਮੱਚੜ ਪਾ ਰਹੇ ਆ, ਜਿਹੜੇ ਪੁਤਲੇ ਇੱਥੇ ਫੂਕ ਰਹੇ ਆ, ਨਵਜੋਤ ਸਿੰਘ ਸਿੱਧੂ ਦਾ ਇੱਥੇ ਘਰ ਹੈ ਪਟਿਆਲੇ ਦੇ ਵਿੱਚ, ਉਹਦੇ ਬਾਹਰ ਵੀ ਕੱਲ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ। ਹੈਰਾਨੀ ਵਾਲੀ ਗੱਲ ਇਹ ਆ ਕਿ ਘਟਨਾ ਪਾਕਿਸਤਾਨ ਦੇ ਵਿੱਚ ਵਾਪਰੀ ਆ, ਪੁਤਲਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਜੀ ਇੱਥੇ ਫੂਕਿਆ ਜਾ ਰਿਹਾ। ਜੋ ਕੁਛ ਭਾਰਤ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ, ਚਾਹੇ ਉਹ ਜਿਹੜਾ ਮੰਗੂ ਮੱਠ ਜਿਹੜਾ ਉਹ ਢਾਉਣ ਵਾਲੀ ਗੱਲ ਹੋਵੇ, ਚਾਹੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਨਗਰ ਕੀਰਤਨ ਕੱਢ ਰਹੇ ਸਨ ਜੀ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੋਵੇ, ਚਾਹੇ ਮੱਧ ਪ੍ਰਦੇਸ਼ ਦੇ ਵਿੱਚੋਂ ਭਾਈਚਾਰੇ ਨੂੰ ਜਿਹੜਾ ਜੀ ਉਹ ਉਜਾੜਨ ਦੀ ਗੱਲ ਹੋਵੇ, ਇਸ ਮਾਮਲੇ ਦੇ ਉੱਤੇ ਇਹ ਲੋਕ ਜਿਹੜੇ ਜੀ ਉਹ ਬਿਲਕੁਲ ਖਾਮੋਸ਼ ਨੇ। ਇਸ ਮਾਮਲੇ ਦੇ ਉੱਤੇ ਉਹ ਕੋਈ ਬਹੁਤਾ ਜਿਹੜੀ ਜੀ ਉਹ ਗੱਲਬਾਤ ਨਹੀਂ ਕਰ ਰਹੇ। ਜੇ ਗੱਲ ਕਰੀਏ ਜਿਹੜਾ ਦੀ ਭਾਜਪਾ ਦੀ, ਜਿਵੇਂ ਉਹਨੇ ਜਿਹੜਾ ਦੀ NRC ਦੇ ਮਾਮਲੇ ਦੇ ਉੱਤੇ ਉਹਦੀਆਂ ਦੋਗਲੀਆਂ ਨੀਤੀਆਂ ਜਿਹੜੀਆਂ ਜੀ ਉਹ ਸਾਹਮਣੇ ਦਿਸ ਰਹੀਆਂ ਨੇ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ NRC ਹਰ ਹਾਲ ਦੇ ਵਿੱਚ ਲਾਗੂ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦੇ ਵਿੱਚ ਜਿਹੜਾ ਮਨੋਹਰ ਲਾਲ ਖੱਟਰ ਸੀ ਉਹਨੇ ਇਹ ਗੱਲ ਕਹੀ ਕਿ ਵਿਰੋਧੀ ਪਾਰਟੀਆਂ ਕਾਂਗਰਸ ਜਾਣਬੁੱਝ ਕੇ ਇਹਨਾਂ ਕਾਨੂੰਨਾਂ ਦੇ ਬਾਰੇ ਮੁਸਲਿਮ ਭਾਈਚਾਰੇ ਦੇ ਵਿੱਚ ਭਰਮ ਪੈਦਾ ਕਰ ਰਹੀਆਂ ਨੇ। ਮਨੋਹਰ ਲਾਲ ਖੱਟਰ ਨੇ ਇਹ ਗੱਲ ਕਹੀ ਕਿ ਇਹ ਕਾਨੂੰਨ ਨਾਗਰਿਕਤਾ ਦੇਣ ਲਈ ਬਣਾਏ ਗਏ ਨੇ, ਨਾ ਕਿ ਨਾਗਰਿਕਤਾ ਲੈਣ ਲਈ। ਹੁਣ NRC ਨਾਗਰਿਕਤਾ ਦੇਣ ਜਾਂ ਲੈਣ ਵਾਸਤੇ ਕਿਵੇਂ ਆ, ਇਹਦਾ ਜਵਾਬ ਤਾਂ ਕੋਈ ਖੱਟਰ ਨੇ ਨਹੀਂ ਦਿੱਤਾ ਜੀ। ਉਹਨੇ ਇਹ ਵੀ ਗੱਲ ਜਿਹੜੀ ਜੀ ਆਖੀ ਜਿਹੜੇ ਖੱਟਰ ਹੋਰਾਂ ਨੇ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਵੱਲੋਂ ਇਹਨਾਂ ਕਾਨੂੰਨਾਂ ਦੇ ਆਪਾ ਵਿਰੋਧੀ ਬਿਆਨਾਂ ਦੇ ਬਾਰੇ ਉਹਨੇ ਇਹ ਗੱਲ ਕਹੀ ਕਿ NRC ਦੇ ਬਾਰੇ ਅਜੇ ਕੋਈ ਅਮਲ ਸ਼ੁਰੂ ਨਹੀਂ ਹੋਇਆ, ਇਸ ਕਰਕੇ ਪ੍ਰਧਾਨ ਮੰਤਰੀ ਨੇ ਇਹਦੇ ਬਾਬਤ ਜਿਹੜਾ ਜੀ ਕਿਹਾ ਕਿ ਕੋਈ ਗੱਲਬਾਤ ਨਹੀਂ ਹੋਈ। ਪਰ ਪ੍ਰਧਾਨ ਮੰਤਰੀ ਨੇ ਕਦੇ ਨਹੀਂ ਕਿਹਾ ਕਿ ਇਹ ਲਾਗੂ ਨਹੀਂ ਕੀਤਾ ਜਾਊਗਾ। ਮਨੋਹਰ ਲਾਲ ਖੱਟਰ ਨੇ ਇਹ ਗੱਲ ਕਹੀ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ NRC ਲਾਗੂ ਕਰਨ ਦਾ ਵਾਅਦਾ ਕੀਤਾ ਹੋਇਆ ਤੇ ਲੋਕਾਂ ਨੂੰ NRC ਤੋਂ ਘਬਰਾਉਣ ਦੀ ਜਿਹੜੀ ਦੀ ਉਹ ਜ਼ਰੂਰਤ ਨਹੀਂ ਹੈ। 11 ਸੂਬਿਆਂ ਦੇ ਵੱਲੋਂ CA ਨੂੰ ਲਾਗੂ ਨਾ ਕਰਨ ਦੇ ਬਾਰੇ ਜਿਹੜਾ ਮਨੋਹਰ ਲਾਲ ਖੱਟਰ ਨੇ ਇਹ ਕਿਹਾ ਕਿ ਸੰਸਦ ਨੇ ਇਹਨੂੰ ਬਹੁਮਤ ਦੇ ਨਾਲ ਪਾਸ ਕੀਤਾ, ਇਸ ਕਰਕੇ ਸੂਬਿਆਂ ਨੂੰ ਇਹ ਲਾਗੂ ਜਿਹੜਾ ਵੀ ਉਹ ਕਰਨਾ ਹੀ ਜਿਹੜਾ ਉਹ ਪਊਗਾ। ਜਿਹੜਾ ਅਕਾਲੀ ਦਲ ਹੈ ਉਹਦੇ ਸਟੈਂਡ ਦੇ ਬਾਰੇ ਕਿ ਇਹਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਜਿਹੜਾ ਜੀ ਉਹ ਕੀਤਾ ਜਾਵੇ, ਤਾਂ ਉਹਨਾਂ ਇਹ ਕਿਹਾ ਕਿ ਇਹਦੇ ਵੀ ਅਕਾਲੀ ਦਲ ਦੇ ਨਾਲ ਜੇ ਗੱਲਬਾਤ ਜਿਹੜੀ ਜੀ ਉਹ ਕੀਤੀ ਜਾਊਗੀ। ਕੀ ਕੀਤੀ ਜਾਊਗੀ ਇਹ ਨਹੀਂ ਪਤਾ। ਅਕਾਲੀ ਦਲ ਖੁਦ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਦੋਹਰਾ ਸਟੈਂਡ ਲੈਣ ਕਰਕੇ ਘਿਰਿਆ ਹੋਇਆ ਜੀ। ਉਹ ਦਿੱਲੀ ਕੁਛ ਕਹਿੰਦਾ, ਪੰਜਾਬ ਦੇ ਵਿੱਚ ਆ ਕੇ ਕੁਛ ਕਹਿੰਦਾ, ਉੱਥੇ ਵੋਟਾਂ ਹੱਕ ਦੇ ਵਿੱਚ ਪਾਉਂਦਾ, ਇੱਥੇ ਆ ਕੇ ਜਿਹੜਾ ਜੀ ਉਹ ਮੁਸਲਿਮ ਭਾਈਚਾਰੇ ਨੂੰ ਨਾਲ ਸ਼ਾਮਲ ਕਰਨ ਦੀ ਗੱਲ ਜਿਹੜੀ ਜੀ ਉਹ ਕਹਿੰਦਾ। ਉਧਰ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਜਿਹੜੇ ਕਾਂਗਰਸੀ ਆਗੂਆਂ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਘੇਰਦਿਆਂ ਹੋਇਆ ਕਿਹਾ ਕਿ CAA ਦੇ ਬਾਰੇ ਦੇ ਵਿੱਚ ਉਹ ਗੁੰਮਰਾਹ ਕਰਕੇ ਦੰਗੇ ਭੜਕਾ ਰਹੇ ਨੇ। ਅਮਿਤ ਸ਼ਾਹ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਘੱਟ ਗਿਣਤੀਆਂ ਦੀ ਨਾਗਰਿਕਤਾ ਖੋਹੀ ਨਹੀਂ ਜਿਹੜਾ ਜੀ ਉਹ ਜਾਊਗੀ। ਇਹ ਵੀ ਕਿਹਾ ਕਿ ਸਿੱਖਾਂ 'ਚ ਖੌਫ ਪੈਦਾ ਕਰਨ ਦੇ ਵਾਸਤੇ ਪਾਕਿਸਤਾਨ ਨੇ ਹਮਲਾ ਜਿਹੜਾ ਜੀ ਉਹ ਬੋਲਿਆ। ਨਨਕਾਣਾ ਸਾਹਿਬ ਦੇ ਉੱਤੇ ਹਮਲੇ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ
ਵਿਰੋਧੀ ਧਿਰਾਂ ਨੂੰ ਗੁਆਂਢੀ ਮੁਲਕ 'ਚ ਘੱਟ ਗਿਣਤੀਆਂ ਖਿਲਾਫ ਹੋ ਰਹੀਆਂ ਵਧੀਕੀਆਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਬੋਲਣਾ ਚਾਹੀਦਾ। ਇਹ ਜਾਣ ਬੁੱਝ ਕੇ ਜਿਹੜਾ ਜੀ ਉਹ ਉਭਾਰਿਆ ਜਾ ਰਿਹਾ, ਜਿਵੇਂ ਪਹਿਲਾਂ ਵੀ ਦੱਸਿਆ। ਉਭਾਰਨ ਦਾ ਜਿਹੜਾ ਜੀ ਕਾਰਨ ਇਹ ਹੈ ਕਿ ਜਿਹੜਾ CAA ਹੈ ਉਹਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਵੀ ਤਕੜਾ ਵਿਰੋਧ ਜਿਹੜਾ ਜੀ ਉਹ ਹੋ ਰਿਹਾ। ਇਹਨੂੰ ਕਿਤੇ ਨਾ ਕਿਤੇ ਦੇਖਦਿਆਂ ਹੋਇਆਂ ਇਹ ਜਾਣ ਬੁੱਝ ਕੇ ਜਿਹੜਾ ਜੀ ਉਹ ਉਭਾਰਿਆ ਜਾ ਰਿਹਾ ਹੈ ਜੀ, ਕਿਉਂਕਿ CAA ਜਿਹੜਾ ਹੈ ਜਾਂ NRC ਹੈ ਉਹਦੇ ਵਿਰੋਧ ਦੇ ਵਿੱਚ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਉਹ ਜ਼ਿਆਦਾ ਜਿਹੜੀਆਂ ਜੀ ਉਹ ਕੁੱਦੀਆਂ ਹੋਈਆਂ ਨੇ। ਤੇ ਜੇ ਆਪਾਂ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹਨਾਂ ਦੇ ਪੰਜਾਬ ਵਾਲਿਆਂ ਦੀ ਗੱਲ ਇੱਥੇ ਜਿਹੜਾ ਜੀ ਕਰੀਏ ਤਾਂ ਉਹ ਬਾਕੀ ਮੁਲਕ ਦੇ ਨਾਲੋਂ ਥੋੜਾ ਜਿਹਾ ਜਿਹੜਾ ਜੀ ਉਹ ਡਿਫਰੈਂਟ ਹੈ। ਜਿਵੇਂ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਜਿਹੜੇ ਪੁਲਿਸ ਤਸ਼ੱਦਦ ਤੋਂ ਬਾਅਦ ਭਾਵੇਂ ਵਿਦਿਆਰਥੀ ਅੰਦੋਲਨ ਜਿਹੜਾ ਜੀ ਉਹਦੀ ਇਸ ਵੇਲੇ ਉੱਚੀ ਆਵਾਜ਼ ਮੁਲਕ ਭਰ ਦੇ ਵਿੱਚ ਜਿਹੜੀ ਜੀ ਉਹ ਸੁਣੀ ਜਾ ਰਹੀ ਹੈ, ਪਰ ਵਿਦਿਆਰਥੀ ਲਹਿਰਾਂ ਦੇ ਮੋਹਰੀਆਂ ਦੇ ਵਿੱਚ ਰਿਹਾ। ਪੰਜਾਬ ਇਸ ਵੇਲੇ ਆਪਣੇ ਜਲਾਉ ਦੇ ਵਿੱਚ ਨਹੀਂ ਹੈ। ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਆਪਣੇ ਵਿੱਤ ਦੇ ਅਨੁਸਾਰ ਮੈਦਾਨ ਦੇ ਵਿੱਚ ਨੇ, ਪਰ ਵਿਦਿਆਰਥੀਆਂ ਦੇ ਹਜੂਮ ਗਾਇਬ ਨੇ। 2016 ਦੇ ਵਿੱਚ ਹੈਦਰਾਬਾਦ ਯੂਨੀਵਰਸਿਟੀ ਦੇ PhD ਵਿਦਿਆਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਤੇ ਉਹਦੇ ਖੁਦਕੁਸ਼ੀ ਨੋਟ ਨੇ ਦੇਸ਼ ਦੇ ਵਿੱਚ ਹਲਚਲ ਪੈਦਾ ਕੀਤੀ ਸੀ। 2017 ਦੇ ਵਿੱਚ JNU ਦੇ ਵਿਦਿਆਰਥੀਆਂ ਨੂੰ ਟੁਕੜੇ ਟੁਕੜੇ ਗੈਂਗ ਦਾ ਨਾਮ ਦੇ ਕੇ ਵਿਦਿਆਰਥੀ ਆਗੂਆਂ ਦੇ ਖਿਲਾਫ ਦਰਜ ਦੇਸ਼ ਧਰੋਹ ਦੇ ਕੇਸਾਂ ਦੇ ਪਿੱਛੋਂ ਵਿਦਿਆਰਥੀ ਸੰਘਰਸ਼ ਦੀ ਲੜੀ ਵਜੋਂ ਜਾਮੀਆ ਦੇ ਵਿਦਿਆਰਥੀ ਅੰਦੋਲਨ ਦਾ ਅਸਰ ਜਿਹੜਾ ਦੇਸ਼ ਭਰ ਦੇ ਵਿੱਚ ਵਿਖਾਈ ਦੇ ਰਿਹਾ। ਇਹ ਤੋਂ ਪਹਿਲਾਂ ਬਹੁ ਗਿਣਤੀ ਆਵਾਜ਼ ਦਾ ਸਹਾਰਾ ਲੈ ਕੇ ਘੱਟ ਗਿਣਤੀਆਂ ਤੇ ਦਲਿਤਾਂ ਤੇ ਹੋ ਰਹੇ ਅਤਿਆਚਾਰ, ਗਊ ਰੱਖਿਆ ਦੇ ਨਾਂ ਤੇ ਹਜੂਮੀ ਹਿੰਸਾ, ਵੱਖਰੇ ਵਿਚਾਰਾਂ ਵਾਲਿਆਂ ਦੇ ਉੱਤੇ ਕਾਤਲਾਨਾ ਹਮਲਿਆਂ ਨੇ ਵੀ ਅੰਦੋਲਨ ਦੀ ਜ਼ਮੀਨ ਨੂੰ ਜ਼ਰਖੇਜ਼ ਜਿਹੜਾ ਜੀ ਉਹ ਬਣਾਇਆ। ਜਿਹੜੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਨੌਜਵਾਨਾਂ ਦੀ ਭੂਮਿਕਾ ਅੱਜ ਵੀ ਜਿਹੜੀ ਜੀ ਉਹ ਯਾਦ ਕੀਤੀ ਜਾਂਦੀ ਹੈ। ਨਕਸਲਾਈਡ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਰਾਹੀਂ ਜਿੱਥੇ ਵੱਡੇ ਲੇਖਕ, ਕਵੀ, ਦਾਨਿਸ਼ਵਰ ਪੈਦਾ ਹੋਏ, ਉੱਥੇ ਸਿਆਸੀ ਆਗੂਆਂ ਦੀ ਵੀ ਵੱਡੀ ਜਿਹੜੀ ਜੀ ਉਹ ਕਤਾਰ ਹੈ। 1981 ਦੇ ਵਿੱਚ ਜਦੋਂ ਬੱਸ ਕਰਾਇਆ ਅੰਦੋਲਨ ਅੱਜ ਵੀ ਲੋਕ ਚੇਤਿਆਂ ਦੇ ਵਿੱਚ ਹੈ। ਇਸ ਤੋਂ ਬਾਅਦ 1982 ਦੇ ਕਪੂਰੀ ਮੋਰਚੇ, ਇਸ ਤੋਂ ਪਹਿਲਾਂ ਜਿਹੜਾ ਜੀ ਚੱਲ ਰਹੇ ਮੋਰਚੇ ਕਰਕੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਭਾਵ ਵੀ ਜਿਹੜਾ ਜੀ ਉਹ ਵਧਣਾ ਸ਼ੁਰੂ ਹੋਇਆ ਸੀਗਾ। ਉਸ ਤੋਂ ਬਾਅਦ ਲੀਡਰਸ਼ਿਪ ਦੀ ਇੱਕ ਪੀੜ੍ਹੀ ਜਿਹੜੀ ਜੀ ਉਹ ਖਤਮ ਹੁੰਦੀ ਦਿਖਾਈ ਦਿੰਦੀ ਹੈ। ਪੁਲਿਸ ਮੁਕਾਬਲੇ ਪੰਜਾਬ ਦੇ ਵਿੱਚ ਜਿਹੜੇ ਹੋਏ ਉਹਨੇ ਪੰਜਾਬ ਦੀ ਵਿਦਿਆਰਥੀ ਤੇ ਸਿਆਸੀ ਲੀਡਰਸ਼ਿਪ ਦੇ ਵਿੱਚ ਐਸਾ ਖਲਾਅ ਪੈਦਾ ਕੀਤਾ ਜਿਹੜਾ ਕਿ ਮੁੜ ਕੇ ਜਿਹੜਾ ਜੀ ਉਹ ਉੱਠ ਨਹੀਂ ਸਕਿਆ। ਔਰ ਇਹ ਇਖਲਾਕੋਂ ਡਿੱਗੀ ਸਿਆਸਤ ਦਾ ਦੌਰ ਹੈ। ਸਿਆਸੀ ਮੁਹਾਜ਼ ਦੇ ਉੱਤੇ ਤਿਆਗ ਤੇ ਕੁਰਬਾਨੀ ਦੀ ਥਾਂ ਵਪਾਰੀ ਸੁਭਾਅ ਜਿਹੜਾ ਜੀ ਉਹ ਕਾਬਜ਼ ਹੋ ਗਿਆ। ਕਿਤੇ ਨਾ ਕਿਤੇ ਜਿਹੜਾ ਵਿਦਿਆਰਥੀਆਂ ਦਾ ਸੰਘਰਸ਼ ਮੋਹਰੀਆਂ ਦੇ ਵਿੱਚ ਹੁੰਦਾ ਸੀਗਾ, ਪੰਜਾਬ ਦੇ ਵਿੱਚ ਉਹਦਾ ਕਿਤੇ ਕੋਈ ਰੰਗ ਜਿਹੜਾ ਉਹ ਵੇਖਣ ਨੂੰ ਨਹੀਂ ਮਿਲਦਾ। ਪੰਜਾਬ ਤੇ ਦੇਸ਼ ਭਰ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹਦੇ 'ਚ ਇੱਕ ਥੋੜ੍ਹੀ ਜਿਹੀ ਚੰਗੀ ਗੱਲ ਹੈ ਕਿ ਲੜਕੀਆਂ ਜਿਹੜੀਆਂ ਉਹ ਇਸ ਸੰਘਰਸ਼ ਦੇ ਪਿੜ ਦੇ ਵਿੱਚ ਜਿਹੜੀਆਂ ਦੀ ਉਹ ਆ ਰਹੀਆਂ ਨੇ। ਜਾਮੀਆਂ ਦੀਆਂ ਕੁੜੀਆਂ ਦੀਆਂ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ SFS ਦੀ ਅਗਵਾਈ ਦੇ ਵਿੱਚ ਕੀਤੇ ਪ੍ਰਦਰਸ਼ਨ ਦੇ ਦੌਰਾਨ ਕੁੜੀਆਂ ਦਾ ਜੋਸ਼, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੀ ਆਗੂ ਦੇ ਜਿਹੜੇ ਨਵੇਂ ਤਰੀਕੇ ਦੇ ਵਿਦਿਆਰਥੀ ਅੰਦੋਲਨ ਜਿਹੜੇ ਨੇ ਜੀ ਉਹ ਥੋੜ੍ਹਾ ਜਿਹਾ ਸੰਕੇਤ ਦਿੰਦੇ ਨੇ। ਪਰ ਓਵਰਆਲ ਜੇਕਰ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੇ ਨੌਜਵਾਨਾਂ ਦੇ ਵਿੱਚ ਜਿਹੜਾ ਜਜ਼ਬਾ ਸੀਗਾ ਜੀ ਉਹ ਕਿਤੇ ਵੇਖਣ ਨੂੰ ਨਹੀਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਮਿਲ ਰਿਹਾ। ਪਿਛਲੇ ਦਿਨੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਹੜਾ ਜੀ ਉਹ ਕਿਨਾਰਾ ਕੀਤਾ ਸੀਗਾ ਅਕਾਲੀ ਦਲ ਦੇ ਅਹੁਦਿਆਂ ਤੋਂ। ਮੁੜ ਕੇ ਉਹਨਾਂ ਦੇ ਬੇਟੇ ਦੇ ਬਾਰੇ ਕਿਆਸ ਅਰਾਈਆਂ ਲੱਗਦੀਆਂ ਰਹੀਆਂ। ਪਰਮਿੰਦਰ ਸਿੰਘ ਢੀਂਡਸਾ ਹੋਰੀ ਕੀ ਕਰਨਗੇ, ਕਿੱਧਰ ਆਉਣਗੇ, ਕਿੱਧਰ ਜਾਣਗੇ। ਹਾਲਾਂਕਿ ਇਹ ਹੁਣ ਸਾਰਾ ਕੁਝ ਜਿਹੜਾ ਜੀ ਉਹ ਕਲੀਅਰ ਹੋ ਗਿਆ। ਪਰਮਿੰਦਰ ਸਿੰਘ ਢੀਂਡਸਾ ਹੋਰੀ ਵੀ ਆਪਣੇ ਪਿਤਾ ਵਾਲੇ ਰਾਹ ਦੇ ਉੱਤੇ ਚੱਲਦੇ ਆ। ਉਹਨਾਂ ਨੇ ਵੀ ਵਿਰੋਧ ਜਿਹੜਾ ਵਿਧਾਨ ਸਭਾ ਦੇ ਵਿੱਚ ਨੇਤਾ ਜਿਹੜਾ ਅਕਾਲੀ ਦਲ ਬਾਦਲ ਸੀ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਔਰ ਉਸ ਤੋਂ ਬਾਅਦ ਉਹ ਪਹਿਲੀ ਵਾਰੀ ਜਿਹੜਾ ਸੀਗਾ ਆਪਣੇ ਹਲਕੇ ਦੇ ਵਿੱਚ ਜਿਹੜਾ ਜੀ ਉਹ ਨਜ਼ਰ ਆਏ। ਔਰ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਇਹ ਗੱਲ ਕਹੀ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਪਰੰਪਰਾਵਾਂ ਨੂੰ ਲੀਹਾਂ ਤੇ ਲਿਆਉਣ ਦੇ ਵਾਸਤੇ ਜਿਹੜਾ ਬੀੜਾ ਚੁੱਕਿਆ ਉਹ ਇਸ ਫੈਸਲੇ ਦੇ ਨਾਲ ਡਟ ਕੇ ਜਿਹੜਾ ਜੀ ਉਹ ਖੜੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਦੇ ਵਾਸਤੇ ਉਹਨਾਂ ਨੂੰ ਜੋ ਵੀ ਕਰਨਾ ਪਿਆ ਉਹ ਕਰਨਗੇ। ਪਾਰਟੀ ਦਲ ਦੇ ਨੇਤਾ ਦੇ ਵਜੋਂ ਅਸਤੀਫਾ ਦੇਣ ਤੋਂ ਬਾਅਦ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਅਸਤੀਫਾ ਕਿਸੇ ਦਬਾਅ ਹੇਠ ਨਹੀਂ ਦਿੱਤਾ,
ਸਗੋਂ ਉਹਨਾਂ ਨੂੰ ਖੁਦ ਫੈਸਲਾ ਲੈਣ ਦਾ ਅਧਿਕਾਰ ਹੈ। ਮੈਂ ਕਿਹਾ ਕਿ ਉਹ ਦੋ ਚਿੱਤੀ ਦੇ ਵਿੱਚ ਜ਼ਰੂਰ ਸੀਗੇ, ਪਰ ਉਹਨਾਂ ਨੇ ਹਰ ਗੱਲ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਫੈਸਲਾ ਜਿਹੜਾ ਦੀ ਉਹ ਲਿਆ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਅਕਾਲੀ ਦਲ ਦੇ ਸਿਧਾਂਤਾਂ ਤੇ ਪਰੰਪਰਾਵਾਂ ਨੂੰ ਲੀਹਾਂ ਦੇ ਉੱਤੇ ਲਿਆਉਣ ਦੇ ਵਾਸਤੇ ਉਹ ਆਪਣੇ ਪਿਤਾ ਦੇ ਨਾਲ ਜਿਹੜਾ ਦੀ ਉਹ ਖੜੇ ਨੇ। ਇਹ ਵੀ ਕਿਹਾ ਕਿ ਉਹਨਾਂ ਦੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਲੜਾਈ ਨਹੀਂ ਹੈ, ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਸਿਧਾਂਤਕ ਜਿਹੜੀ ਦੀ ਉਹ ਲੜਾਈ ਹੈ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਅਕਾਲੀ ਦਲ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਉਸ ਤੋਂ ਉਹਨਾਂ ਦੇ ਪਿਤਾ ਖਫਾ ਸੀਗੇ। ਪਾਰਟੀ ਦੇ ਵਿੱਚ ਵੀ ਉਹਨਾਂ ਨੇ ਗੱਲ ਰੱਖੀ, ਪਰ ਉੱਥੇ ਸੁਣਵਾਈ ਜਿਹੜੀ ਦੀ ਉਹ ਕੁਛ ਨਹੀਂ ਗਾ। ਇਹ ਵੀ ਕਿਹਾ ਕਿ ਉਹਨਾਂ ਨੂੰ ਕੁਛ ਮਿਲੇ ਜਾਂ ਨਾ ਮਿਲੇ, ਪਰ ਉਹ ਵਰਕਰਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਠੇਸ ਨਹੀਂ ਜਿਹੜਾ ਦੀ ਉਹ ਲੱਗਣ ਦੇਣਗੇ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਈ, ਉਹਦੇ ਉੱਤੇ ਵੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਆਪਣੇ ਪਿਤਾ ਵਾਲਾ ਜਿਹੜਾ ਜੀ ਉਹ ਸਟੈਂਡ ਲਿਆ। ਇਹ ਕਿਹਾ ਕਿ ਪਹਿਲਾਂ ਸਰਕਲ, ਫਿਰ ਡਿਸਟ੍ਰਿਕਟ ਤੇ ਫਿਰ ਸਟੇਟ ਪੱਧਰ ਦੀ ਚੋਣ ਹੋਣੀ ਚਾਹੀਦੀ ਸੀ, ਪਰ ਉੱਥੇ ਕੋਈ ਪ੍ਰਕਿਰਿਆ ਜਿਹੜੀ ਜੀ ਉਹ ਅਪਣਾਈ ਹੀ ਨਹੀਂ ਗਈ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਵੀ ਪਹਿਲੀ ਵਾਰੀ ਜਿਹੜਾ ਦੀ ਇਹ ਗੱਲ ਆਖੀ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਾਰਟੀ ਨੇ ਨਹੀਂ ਕਰਵਾਈ, ਪਰ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਆ, ਇਸ ਕਰਕੇ ਪਾਰਟੀ ਨੂੰ ਇਹਦੇ ਉੱਤੇ ਖੇਦ ਪ੍ਰਗਟ ਕਰਨਾ ਚਾਹੀਦਾ ਸੀਗਾ, ਜਿਹੜਾ ਕਿ ਕੀਤਾ ਨਹੀਂ ਉਹ ਗਿਆ। ਔਰ ਇਹ ਆਉਂਦੇ ਦਿਨ ਜਿਹੜੇ ਦੀ ਉਹ ਦੱਸਣਗੇ ਕਿ ਜਿਹੜਾ ਢੀਂਡਸਾ ਪਰਿਵਾਰ ਹੈ ਉਹਦੇ ਤੋਂ ਲਾਂਭੇ ਜਿਹੜਾ ਦੀ ਅਕਾਲੀ ਦਲ ਦੇ ਅਹੁਦਿਆਂ ਤੋਂ ਲਾਂਭੇ ਹੋਣ ਤੋਂ ਬਾਅਦ ਉਹ ਕਿਸ ਤਰੀਕੇ ਦੇ ਨਾਲ ਲਾਮਬੰਦੀ ਜਿਹੜੀ ਜੀ ਉਹ ਕਰਦੇ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਆਪਣੇ ਪ੍ਰਧਾਨ ਦੀ ਜਿਹੜੀ ਖੋਜ ਕਰ ਰਹੀ ਹੈ ਪੰਜਾਬ ਦੇ ਵਿੱਚ, ਪਰ ਉਹ ਇਸ ਚੀਜ਼ ਨੂੰ ਸਾਹਮਣੇ ਜ਼ਰੂਰ ਰੱਖ ਰਹੀ ਹੈ ਕਿ ਅਕਾਲੀ ਦਲ ਦੇ ਵਿੱਚ ਪਿਆ ਜਿਹੜਾ ਦੀ ਖਲਾਰਾ ਇਹ ਕਿਹੜੇ ਧੜੇ ਨੂੰ ਮਜ਼ਬੂਤ ਕਰਦਾ, ਕਿਉਂਕਿ ਉਹਨੇ ਜੇ ਸਮਝੌਤਾ ਜਿਹੜਾ ਦੀ ਉਹ ਅਕਾਲੀ ਦਲ ਦੇ ਨਾਲ ਕਰਨਾ ਤਾਂ ਉਹ ਕਿਹੜੇ ਧੜੇ ਦੇ ਨਾਲ ਜਿਹੜਾ ਦੀ ਉਹ ਸਮਝੌਤਾ ਕਰੂ। ਇਹ ਬਹੁਤ ਅਹਿਮ ਜਿਹੜਾ ਦੀ ਉਹ ਰਹੂਗਾ ਪੰਜਾਬ ਦੀ ਖਾਸ ਤੌਰ ਦੇ ਉੱਤੇ ਸਿਆਸਤ ਦੇ ਵਾਸਤੇ ਕਿ ਕਿਸ ਪਾਸੇ ਵੱਲ ਨੂੰ ਜਿਹੜਾ ਦੀ ਇਹ ਜਾਊਗੀ ਸਾਰੀ ਜਿਹੜੀ ਦੀ ਉਹ ਕਹਾਣੀ। ਤੋ ਇਸ ਵੇਲੇ ਜਿਹੜਾ ਦੀ ਜੇ ਆਪਾਂ ਕੁਛ ਨੈਸ਼ਨਲ ਪੱਧਰ ਦੀ ਜਿਹੜੀ ਦੀ ਉਹ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਜਿਹੜੀ NCP ਨੇ ਸ਼ਿਵ ਸੈਨਾ ਦੇ ਨਾਲ ਮਿਲ ਕੇ ਜਿਹੜੀ ਸਰਕਾਰ ਬਣਾਈ ਹੈ, ਉਹਦੇ ਵਿੱਚ ਕੁਛ ਅਹਿਮ ਜਿਹੜੇ ਅਹੁਦੇ ਨੇ, ਖਾਸ ਤੌਰ ਦੇ ਉੱਤੇ ਅਹਿਮ ਮੰਤਰਾਲੇ ਨੇ, ਉਹ NCP ਦੀ ਝੋਲੀ ਦੇ ਵਿੱਚ ਜਿਹੜਾ ਦੀ ਉਹ ਪਏ ਆ। ਔਰ ਜਿਹਦੇ ਵਿੱਚ ਇਹ ਫਿਰ ਕਿਹਾ ਜਾ ਸਕਦਾ ਹੈ ਕਿ ਜਿਹੜੇ ਸ਼ਰਦ ਪਵਾਰ ਨੇ ਉਹਨਾਂ ਦੀ ਜਿਹੜੀ ਸਿਆਸਤ ਹੈ ਉਹ ਕੇਸ ਪੱਧਰ ਦੀ ਜਿਹੜੀ ਦੀ ਉਹ ਹੈ। ਜਿਹੜੀ NCP ਆ ਉਹ ਅਹਿਮ ਵਿਭਾਗ ਲੈਣ ਦੇ ਵਿੱਚ ਸਫਲ ਰਹੀ ਆ। ਉਪ ਮੁੱਖ ਮੰਤਰੀ ਤੇ ਸੀਨੀਅਰ NCP ਆਗੂ ਅਜੀਤ ਪਵਾਰ ਨੂੰ ਫਾਈਨੈਂਸ ਤੇ ਪਲੈਨਿੰਗ ਵਿਭਾਗ ਮਿਲਿਆ, ਜਦੋਂ ਕਿ ਅਨਿਲ ਦੇਸ਼ਮੁਖ ਮਹਾਰਾਸ਼ਟਰ ਦੇ ਨਵੇਂ ਗ੍ਰਹਿ ਮੰਤਰੀ ਜਿਹੜੇ ਜੀ ਉਹ ਬਣਾਏ ਗਏ ਆ। ਸ਼ਿਵ ਸੈਨਾ ਦੀ ਟਿਕਟ ਤੇ ਉੱਤੇ ਪਹਿਲੀ ਵਾਰੀ ਵਿਧਾਇਕ ਬਣੇ ਉਧਵ ਠਾਕਰੇ, ਮੁੱਖ ਮੰਤਰੀ ਉਧਵ ਠਾਕਰੇ ਦੇ ਬੇਟਾ ਜਿਹੜਾ ਅਦਿੱਤਿਆ ਠਾਕਰੇ, ਉਹਨੂੰ ਵਾਤਾਵਰਨ, ਸੈਰ ਸਪਾਟਾ ਤੇ ਪ੍ਰੋਟੋਕਾਲ ਜਿਹੜਾ ਵਿਭਾਗ ਹੈ ਉਹਦਾ ਚਾਰਜ ਸੌਂਪਿਆ ਗਿਆ। ਸੀਨੀਅਰ ਕਾਂਗਰਸੀ ਆਗੂ ਬਾਲਾ ਸਾਹਿਬ ਥੋਰਾਟ ਰੈਵਨਿਊ ਮੰਤਰਾਲਾ ਵੇਖਣਗੇ, ਜਦੋਂ ਕਿ ਉਹਨਾਂ ਦੇ ਸਾਥੀ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਦੇ ਹਿੱਸੇ ਲੋਕ ਨਿਰਮਾਣ ਵਿਭਾਗ ਦਾ ਚਾਰਜ ਜਿਹੜਾ ਜੀ ਉਹ ਆਇਆ। NCP ਆਗੂ ਧਨੰਜੇ ਮੁੰਡੇ ਨੂੰ ਸਮਾਜਿਕ ਨਿਆਂ ਮੰਤਰੀ ਜਿਹੜਾ ਜੀ ਉਹ ਬਣਾਇਆ ਗਿਆ ਔਰ ਪਾਰਟੀ ਆਗੂ ਜਤਿੰਦਰ ਅਵਧ ਹਾਊਸਿੰਗ ਮਹਿਕਮਾ ਵੇਖਣਗੇ। ਜਿਹੜੀ ਇਹ ਵਿਭਾਗਾਂ ਦੀ ਵੰਡ ਹੋਈ ਆ ਤੋਂ ਬਾਅਦ ਸ਼ਰਦ ਪਵਾਰ ਦੀ ਅਗਵਾਈ ਵਾਲੀ ਜਿਹੜੀ NCP ਦੇ ਹਿੱਸੇ ਬਹੁਤ ਅਹਿਮ ਮੰਤਰਾਲੇ ਜਿਹੜੇ ਜੀ ਉਹ ਆਏ ਨੇ। ਪਹਿਲਾਂ ਇਹ ਕਿਆਸ ਸੀਗਾ ਕਿ NCP ਦੇ ਅਜੀਤ ਪਵਾਰ ਜਾਂ ਜਯੰਤ ਪਟੇਲ ਨੂੰ ਗ੍ਰਹਿ ਵਿਭਾਗ ਜਿਹੜਾ ਜੀ ਦਿੱਤਾ ਜਾ ਸਕਦਾ, ਪਰ ਇਹ ਮਹਿਕਮਾ ਪਾਰਟੀ ਵਿਚਲੇ ਸਾਥੀ ਤੇ ਨਾਗਪੁਰ ਜ਼ਿਲ੍ਹੇ ਤੋਂ ਕਟੋਲ ਤੋਂ ਵਿਧਾਇਕ ਅਨਿਲ ਦੇਸ਼ਮੁਖ ਨੂੰ ਅਲਾਟ ਜਿਹੜਾ ਜੀ ਉਹ ਕੀਤਾ ਗਿਆ। ਆਮ ਪ੍ਰਸ਼ਾਸਨ, ਸੂਚਨਾ ਤਕਨੀਕ ਤੇ ਕਾਨੂੰਨ ਨਿਆਂ ਵਰਗੇ ਜਿਹੜੇ ਮੰਤਰਾਲੇ ਨੇ ਉਹ ਮੁੱਖ ਮੰਤਰੀ ਉਧਵ ਠਾਕਰੇ ਦੇ ਕੋਲੇ ਜਿਹੜਾ ਜੀ ਉਹ ਰਹਿਣਗੇ। ਬੇਸ਼ੱਕ ਇੱਥੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਕਾਲੀਆਂ ਨੇ ਉਹਦੀਆਂ ਨੇ ਜਿਹੜਾ ਜੀ ਉਹ ਮਾਰ ਦਿੱਤਾ ਔਰ ਖਾਸ ਤੌਰ ਦੇ ਉੱਤੇ ਸ਼ਰਦ ਪਵਾਰ ਹੋਰਾਂ ਦੀ ਰਾਜਨੀਤੀ ਜਿਹੜੀ ਹੈ ਜੀ ਉਹਨਾਂ ਦਾ ਤਜਰਬਾ ਉਹਦਾ ਸ਼ਿਕਾਰ ਭਾਰਤੀ ਜਨਤਾ ਪਾਰਟੀ ਹੋ ਗਈ। ਹੁਣ ਜਿਹੜੇ ਮੰਤਰਾਲੇ ਵੰਡੇ ਗਏ ਨੇ ਉਹਦੇ ਉੱਤੇ ਜਿਹੜਾ ਦੀ ਨਿਤਿਨ ਗਡਕਰੀ ਹੋਰਾਂ ਨੇ ਕਿਹਾ ਕਿ ਇਹ ਜਿਹੜਾ ਗੱਠਜੋੜ ਹੈ ਇਹ ਗੈਰ ਕੁਦਰਤੀ ਗੱਠਜੋੜ ਹੈ ਔਰ ਇਹ ਗੱਠਜੋੜ ਆਪਣੇ ਭਾਰ ਦੇ ਨਾਲ ਜਿਹੜਾ ਜੀ ਉਹ ਡਿੱਗ ਪਊਗਾ ਜਿਹੜਾ ਜੀ। ਤੇ
ਜਿਹੜਾ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਮੌਤਾਂ ਜਿਹੜੀਆਂ ਹੋਈਆਂ ਨੇ ਪਿਛਲੇ ਦਿਨੀ, ਪੁਲਿਸ ਕਹਿੰਦੀ ਹੈ ਕਿ ਪੁਲਿਸ ਦੀ ਗੋਲੀ ਦੇ ਨਾਲ ਨਹੀਂ ਹੋਈਆਂ, ਉਹ ਕਿਹਦੀ ਗੋਲੀ ਦੇ ਨਾਲ ਹੋਈਆਂ। ਹਾਲਾਂਕਿ ਕੁਝ ਚੀਜ਼ਾਂ ਜ਼ਰੂਰ ਜਿਹੜੀਆਂ ਦੀ ਉਹ ਸਾਹਮਣੇ ਆ ਰਹੀਆਂ ਨੇ, ਪਰ ਹੁਣ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਹ ਗੱਲ ਜਿਹੜੀ ਕਹੀ ਹੈ ਕਿ CAA ਦੇ ਖਿਲਾਫ ਹੋਏ ਮੁਜ਼ਾਹਰਿਆਂ ਦੇ ਵਿੱਚ ਸਾਰੀਆਂ ਮੌਤਾਂ ਪੁਲਿਸ ਦੀ ਗੋਲੀ ਦੇ ਨਾਲ ਹੋਈਆਂ ਨੇ। ਔਰ ਇਹ ਵੀ ਗੱਲ ਜਿਹੜੀ ਇਹਦੀ ਆਖੀ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਮੁਹਿੰਮ ਜਿਹੜੀ ਹੈ ਦੀ ਉਹ ਭਾਜਪਾ ਨੇ ਵਿੱਢੀ ਆ। ਇਹ ਵੀ ਜਿਹੜਾ ਦੀ ਉਹਨਾਂ ਨੇ ਇਹ ਗੱਲ ਕਹੀ ਕਿ ਵਕੀਲ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਨਹੀਂ ਸੀਗਾ ਜਿਹਦੀ ਡੈਥ ਪਿਛਲੇ ਦਿਨ ਹੋਈ ਆ, ਔਰ ਇਹ ਕਿਹਾ ਕਿ ਸਰਕਾਰ ਜਾਂਚ ਕਰੇ ਕਿ ਉਹਨੂੰ ਕਿਹਨੇ ਗੋਲੀ ਜਿਹੜੀ ਉਹ ਮਾਰੀ। ਔਰ ਇਹ ਵੀ ਕਿਹਾ ਕਿ ਪੁਲਿਸ ਦੇ ਕੋਲੇ ਹੁਣ ਪੋਸਟਮਾਰਟਮ ਰਿਪੋਰਟ ਜਿਹੜੀ ਦੀ ਉਹ ਹੈ। ਜਿਹੜੇ ਅਖਿਲੇਸ਼ ਯਾਦਵ ਨੇ ਵਕੀਲ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ, ਘਰ ਤੇ ਨੌਕਰੀ ਦੇਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਵੀ ਜਿਹੜਾ ਦੀ ਕਿਹਾ ਕਿ ਜੇ ਸਰਕਾਰ ਹੋਰਾਂ ਮੁਲਕਾਂ ਦੇ ਲੋਕਾਂ ਨੂੰ ਭਾਰਤ ਦਾ ਨਾਗਰਿਕ ਬਣਾਉਣਾ ਚਾਹੁੰਦੀ ਹੈ ਤਾਂ ਇਹ ਹੱਕ ਮੁਸਲਿਮ ਭਾਈਚਾਰੇ ਨੂੰ ਕਿਉਂ ਨਹੀਂ ਜਿਹੜਾ ਦੀ ਉਹ ਦਿੱਤਾ ਜਾ ਰਿਹਾ ਜੀ। ਉਧਰ ਮਾਇਆਵਤੀ ਨੇ ਵੀ ਉੱਤਰ ਪ੍ਰਦੇਸ਼ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਨੇ ਰਾਜਨੀਤੀ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਜਿਹੜੀ ਦੀ ਉਹ ਭਖਾ ਦਿੱਤੀ ਹੈ। ਜਿਹੜੀ ਪ੍ਰਿੰਕਾ ਗਾਂਧੀ ਵਾਡਰਾ ਹੈ ਉਹ ਵੀ ਮਾਰੇ ਗਏ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਦੀ ਉਹ ਜਾ ਰਹੀ ਹੈ, ਔਰ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਪਿਛਲੇ ਦਿਨੀ ਕੀਤੀ ਗਈ। ਉਧਰ ਬਸਪਾ ਪ੍ਰਧਾਨ ਮਾਇਆਵਤੀ ਵੀ ਜਿਹੜਾ ਦੀ ਪਿੱਛੇ ਨਹੀਂ ਰਹਿਣਾ ਚਾਹੁੰਦੇ। ਇਹ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਾਗਰਿਕਤਾ ਐਕਟ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬਿਨਾਂ ਢੁਕਵੀਂ ਜਾਂਚ ਤੇ ਜੇਲ੍ਹਾਂ ਦੇ ਵਿੱਚ ਜਿਹੜਾ ਦੀ ਉਹ ਸੁੱਟਿਆ ਜਾ ਰਿਹਾ ਹੈ। ਇਹਦੇ ਵਾਸਤੇ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੈ ਯੋਗੀ ਆਦਿੱਤਿਆਨਾਥ, ਉਹਨੂੰ ਮੁਆਫੀ ਜਿਹੜੀ ਦੀ ਉਹ ਮੰਗਣੀ ਚਾਹੀਦੀ ਹੈ। ਮਾਇਆਵਤੀ ਨੇ ਇਹ ਗੱਲ ਕਹੀ ਹੈ ਕਿ ਸ਼ਰਮਨਾਕ ਤੇ ਨਿੰਦਣ ਯੋਗ ਹੈ। ਮਾਇਆਵਤੀ ਨੇ ਇਹ ਗੱਲ ਕਹੀ ਹੈ ਕਿ ਬਿਜਨੌਰ, ਸੰਭਲ, ਮੇਰਠ, ਮੁਜ਼ੱਫਰਨਗਰ, ਫਿਰੋਜ਼ਾਬਾਦ ਜਿਹੜੀਆਂ ਥਾਵਾਂ ਨੇ ਉੱਥੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਭੇਜਿਆ ਜਾ ਰਿਹਾ। ਸੋ ਇਹ ਜਿਹੜੀ ਰਾਜਨੀਤੀ ਹੈ CAA ਵਾਲੇ ਮਾਮਲੇ ਦੇ ਉੱਤੇ ਜਾਂ NCR ਵਾਲੇ ਮਾਮਲੇ ਦੇ ਉੱਤੇ, ਇਹ ਮੁਲਕ ਨੂੰ ਕਿੱਧਰ ਨੂੰ ਜਿਹੜਾ ਦੀ ਉਹ ਲੈ ਤੁਰੂਗੀ, ਇਹਦੇ ਵਾਸਤੇ ਅਜੇ ਕੁਝ ਵੀ ਜਿਹੜਾ ਦੀ ਉਹ ਨਹੀਂ ਕਿਹਾ ਜਾ ਸਕਦਾ। ਖਾਸ ਤੌਰ ਦੇ ਉੱਤੇ ਜਿੱਥੋਂ ਗੱਲ ਸ਼ੁਰੂ ਕੀਤੀ ਸੀ JNU ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀਗੀਆਂ, ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜਾ ਕਿ ਕਿਹਾ ਜਾ ਸਕਦਾ ਹੈ ਕਿ ਇਹ ਮੁਲਕ ਜਿਹੜਾ ਜੀ ਉਹ ਬੜੇ ਇੱਕ ਖਤਰਨਾਕ ਮੋੜ ਵੱਲ ਨੂੰ ਜਿਹੜਾ ਉਹ ਵੱਧ ਰਿਹਾ। ਇਉਂ ਪਹਿਲਾਂ ਕਦੇ ਨਹੀਂ ਜਿਹੜਾ ਦੀ ਹੋਇਆ, ਕਿਉਂਕਿ ਜਿਹੜੇ ਹੋਸਟਲ ਵਗੈਰਾ ਨੇ ਉਹ ਬੜੇ ਸੁਰੱਖਿਅਤ ਸਮਝੇ ਜਾਂਦੇ ਸੀ। ਵਿਦਿਆਰਥੀ ਜਿਹੜੇ ਉੱਥੇ ਪੜ੍ਹਨ ਆਉਂਦੇ ਨੇ, ਪਰ ਉਹਨਾਂ ਨੂੰ ਧੱਕੇ ਦੇ ਨਾਲ ਇਸ ਰਾਜਨੀਤੀ ਦੇ ਵਿੱਚ ਜਾਂ ਉੱਥੋਂ ਕੱਢਣ ਦੇ ਵਾਸਤੇ, ਡਰਾਉਣ ਦੇ ਵਾਸਤੇ ਜਿਹੜਾ ਦੀ ਇਹ ਸਾਰਾ ਕੁਝ ਹੋ ਰਿਹਾ। ਮੁਲਕ ਦੀ ਰਾਜਨੀਤੀ ਜਿਹੜੀ ਹੈ ਜੀ ਇੱਕ ਟਰਨਿੰਗ ਪੁਆਇੰਟ ਦੇ ਉੱਤੇ ਜਿਹੜੀ ਉਹ ਕਹੀ ਜਾ ਸਕਦੀ ਹੈ। ਥੈਂਕ ਯੂ ਵੈਰੀ ਮੱਚ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਦੇਜ ਪੰਨੂ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ, ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।